ਤੇ ਬੁੱਢਿਆਂ ਆ ਤੇ ਨਮਾਜ਼ਾਂ ਪਈਆਂ ਪੜ੍ਹਨੀਆਂ ਆ ਫਿਰ ਮਸੀਤੇ ਜਾਣਾ ਕੀ ਕਰਨਾ ਸ਼ਿਕਾਰ ਫੜਿਆ ਹੀ ਨਹੀਂ ਜਾਂਦਾ ਜੀ ਗੱਲ ਸ਼ਿਕਾਰ ਜਦੋਂ ਫੜਿਆ ਜਾਏ ਤਾਂ ਨਾ ਫੜੇ ਕੋਈ ਅੱਜ 28 ਸਤੰਬਰ ਹੈ ਤੇ ਮੇਰੇ ਵਾਲਦ ਸਾਹਿਬ ਨੂੰ ਫੌਤ ਹੋਇਆ ਅੱਜ ਪੂਰੇ 21 ਸਾਲ ਹੋ ਗਏ ਨੇ। ਮੇਰੇ ਚਾਚੂ ਹਰਾਂ ਨੇ ਔਰ ਮੇਰੇ ਅੱਬੂ ਹਰਾਂ ਨੇ। ਚਾਚੂ ਜੀ ਕਿੰਨੇ ਸਾਲ ਇਕੱਠਿਆਂ ਡਿਊਟੀ ਕੀਤੀ ਤੁਸੀਂ? ਇਹ ਕੋਈ 15-16 ਸਾਲ ਕੀਤੇ ਨੇ। 15-16 ਸਾਲ ਇੱਕੋ ਸਕੂਲ ਦੇ ਵਿੱਚ ਹੀ ਮਾਸਟਰ ਹਬੀਬੁੱਲਾ ਘੁੰਮਣ ਸਾਹਿਬ ਨੇ ਔਰ ਮੇਰੇ ਵਾਲਦ ਸਾਹਿਬ ਦਾ ਨਾਮ ਮੁਹੰਮਦ ਬੂਟਾ ਘੁੰਮਣ। ਇਹਨਾਂ ਦੋਵਾਂ ਭਰਾਵਾਂ ਨੇ ਇੱਕੋ ਸਕੂਲ ਦੇ ਵਿੱਚ 15-16 ਸਾਲ ਡਿਊਟੀ ਕੀਤੀ। ਫਿਰ ਅੱਲਾ ਦੀ ਰਜ਼ਾ ਵਕਤ ਮੁਕਰਰ ਸੀ, ਤਕਦੀਰ ਇਹ ਵਾਰਦ ਹੋ ਜਾਂਦੀ ਹੈ। ਨਬੀਆਂ ਪੈਗੰਬਰਾਂ ਵੀ ਆਪਣੇ ਆਪਣੇ ਵਾਅਦੇ ਦੇ ਮੁਤਾਬਕ ਲੱਬੈਕ ਆਖਿਆ ਤੇ ਉਹਨਾਂ ਨੂੰ ਆਪਣੀ ਵਾਰੀ ਸਿਰ ਜਾਣਾ ਪਿਆ। ਸੋ ਕੈਂਸਰ ਹੋ ਗਿਆ ਤੇ ਅੱਲਾ ਦੀ ਰਜ਼ਾ ਦੇ ਨਾਲ ਮੇਰੇ ਵਾਲਦ ਸਾਹਿਬ ਫੌਤ ਹੋ ਗਏ। ਫਿਰ ਚਾਚੂ ਹਰਾਂ ਨੇ ਮੇਰੇ ਵਾਲਦ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਸਿਰਫ ਉਥੋਂ ਤੱਕ ਹੀ ਨਹੀਂ ਰੱਖਿਆ ਕਿ ਮੁਹੰਮਦ ਬੂਟਾ ਜ਼ਿੰਦਾ ਹੈ ਤੇ ਸਾਡਾ ਆਪਸ ਦੇ ਵਿੱਚ ਬੜਾ ਪਿਆਰ ਹੈ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਆਉਣ ਜਾਣ ਮਿਲਣ ਗਿਲਣ ਇੰਝ ਹੀ ਰੱਖਿਆ ਕਿ ਜਿਵੇਂ ਮੁਹੰਮਦ ਬੂਟਾ ਅਜੇ ਵੀ ਜ਼ਿੰਦਾ। ਸੋ ਚਾਚੂ ਹਰਾਂ ਦੀ ਬੜੀ ਮਿਹਰਬਾਨੀ ਹੈ ਕਿ ਸਾਡੇ ਨਾਲ ਅੱਜ ਵੀ ਇੰਨਾ ਪਿਆਰ ਕਰਦੇ ਨੇ। ਪੱਠੇ ਛੱਠੇ ਮਾਲ ਡੰਗਰ ਰੱਖੇ ਆ ਨਾ, ਜੱਟਾਂ ਬੰਦਿਆਂ ਦਾ ਇਹੀ ਜ਼ਾਹਰ ਕੰਮ। ਹੁਣ ਤੇ ਰਿਟਾਇਰ ਹੋ ਗਏ ਨੇ ਚਾਚੂ ਹਰੀ। ਚਾਚੂ ਜੀ ਕਿੰਨੇ ਸਾਲ ਹੋਏ ਰਿਟਾਇਰ ਹੋਇਆ? ਕੋਈ 2 ਸਾਲ ਹੋ ਗਏ ਨਾ? ਨਹੀਂ 10 ਸਾਲ ਹੋ ਗਏ 9 ਸਾਲ ਰਿਟਾਇਰ ਹੋਇਆ। ਹਾਂਜੀ ਬੱਲੇ ਬੱਲੇ ਬੱਲੇ। 69 ਸਾਲ ਉਮਰ ਹੋ ਜਾਣੀ ਹੈ ਜਦੋਂ ਮੁੱਕ ਜਾਣਾ ਸਾਲ। ਅੱਛਾ 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 ਅੱਛਾ। ਚਾਚੂ ਹਰਾਂ ਦੀ 69 ਸਾਲ ਉਮਰ ਮਾਸ਼ਾਅੱਲਾ। ਤੇ ਉਂਝ ਕੈਮ ਦੈਮ ਨੈਣੀ ਪ੍ਰੈਣੀ ਬਿਲਕੁਲ ਠੀਕ ਠਾਕ ਨੇ। ਸਕੂਲੋਂ ਰਿਟਾਇਰ ਹੋ ਕੇ ਤੇ ਸਰ ਜੀ ਹਰਾਂ ਨੇ ਫਿਰ ਮਾਲ ਡੰਗਰ ਰੱਖਿਆ ਤੇ ਪੱਠੇ ਛੱਠੇ ਪੇ ਬਣਾਉਂਦੇ ਹਨ। ਤੇ ਅੱਜ ਮੈਂ ਇਤਫਾਕਨ ਹੀ ਨਾ ਮੁਲਾਕਾਤ ਹੋ ਗਈ ਤੇ ਮੈਂ ਕਿਹਾ ਸਰ ਜੀ ਕੋਈ ਮੈਨੂੰ ਖਿਦਮਤ ਦਾ ਮੌਕਾ ਦਿਓ ਤੇ ਬਹਿ ਕੇ ਮੇਰੇ ਬਾਪ ਦੀ ਕੋਈ ਗੱਲ ਸੁਣਾਓ, ਕਿਉਂਕਿ ਅੱਜ ਫੌਤ ਹੋਇਆ ਮੇਰੇ ਪਿਓ ਨੂੰ, ਮੇਰੇ ਵਾਲਦ ਸਾਹਿਬ ਨੂੰ ਦੁਨੀਆ ਤੋਂ ਗਿਆ 21 ਸਾਲ ਹੋ ਗਏ ਨੇ। ਵੈਸੇ ਕਹਿ ਛੱਡਣਾ ਬੜਾ ਸੌਖਾ ਹੁੰਦਾ ਹੈ ਕਿ ਪਿਓ ਟੁਰ ਜਾਣ ਮਾਮਾ ਟੁਰ ਜਾਣ, ਲੇਕਿਨ ਜਿਨ੍ਹਾਂ ਦੇ ਟੁਰ ਜਾਣ ਨਾ ਅਹਿਸਾਸ ਫੇਰ ਹੁੰਦਾ। ਰਾਤੀ ਅਕਰਮ ਰਾਈ ਵੀ ਇਹੀ ਗੱਲ ਪੈ ਕਰਦਾ ਕਿ ਜਿੰਨਾ ਟੁਰ ਜਾਣ ਉਹਨਾਂ ਨੂੰ ਪਤਾ ਲੱਗਦਾ। ਉਹਨਾਂ ਨੂੰ ਪਤਾ ਲੱਗਦਾ। ਲੱਗਾ ਇੰਜੀ 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 ਮਜ਼ਾਕ ਰਾਤ ਚ ਇਮਰਾਨ ਅਸ਼ਰਫ ਨਾਲ। ਅੱਛਾ ਅੱਛਾ ਅੱਛਾ। ਟੀਵੀ ਸੀ ਵੀ ਇਹ ਧਿਆਨ ਨਾਲ ਵੇਂਦੇ ਹੋ? ਵਾਹ ਭਾਈ ਵਾਹ। ਤੇ ਅਕਰਮ ਰਾਈ ਦੇ ਸ਼ੌਕੀਨ ਹੋ ਤੁਸੀਂ ਫਿਰ? ਬੜਾ ਉਹ ਬੜੀ ਉਹਨੇ ਜੀਦਾ ਇਹਨਾਂ ਦੇ ਤਾਂ ਸ਼ੌਕੀਨ ਬਹੁਤੇ ਆ ਜਿਹੜੇ ਪੰਜਾਬੀ ਨੇ ਸੌ। ਜੀ 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 ਦੂਜਿਆਂ ਦਾ ਸਮਝ ਨਹੀਂ ਆਉਂਦੀ। ਜੀ 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 ਵਾਹ 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 ਵਾਹ। ਸਰ ਜੀ ਮੇਰੇ ਬਾਪ ਦੀ ਮਾਸਟਰ ਮੁਹੰਮਦ ਬੂਟਾ ਸਾਹਿਬ ਦੀ ਆਪਣੇ ਭਰਾ ਦੀ ਕੋਈ ਗੱਲ ਕੋਈ ਐਸੀ ਬਾਤ ਸੁਣਾਓ ਤਾਂ ਕਿਉਂਕਿ ਅੱਜ ਦਿਨ ਵੀ ਹੈ ਉਹਨਾਂ ਦੀ ਬਰਸੀ ਹੈ। ਉਹਨਾਂ ਦਾ ਜੀ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਚ ਦਰਜੇ ਬੁਲੰਦ ਕਰੇ। ਨੇਕ ਆਦਮੀ ਹਨ ਬੇਸ਼ੱਕ ਬੇਸ਼ੱਕ। ਮੈਂ ਉਹ ਐ ਨਹੀਂ ਤੁਹਾਡੇ ਉਹਨਾਂ ਦਾ ਅੰਦਰ ਤੇ ਬਾਹਰ ਜ਼ਾਹਰ ਤੇ ਬਾਤਨ ਇੱਕੋ ਹੀ ਬਿਲਕੁਲ। ਜਿਹੜਾ ਨਾਲ ਗੁੱਸੇ ਨੇ ਉਹਦੇ ਨਾਲ ਗੁੱਸੇ ਨੇ, ਜੀ ਜੀ ਜਿਹੜਾ ਨਾਲ ਰਾਜ਼ੀ ਨੇ ਉਹਦੇ ਨਾਲ ਰਾਜ਼ੀ ਨੇ। ਇਹ ਨਹੀਂ ਮੁਨਾਫਕਤ ਨਹੀਂ ਕੀਤੀ ਸਾਰੀ ਉਮਰ ਹੀ। ਸਾਰੀ ਉਮਰ ਹੀ ਨਹੀਂ ਮੁਨਾਫਕਤ ਉਹਨਾਂ ਕੀਤੀ। ਅੱਜ ਭਰਾਵਾਂ ਗੁਜ਼ਾਰਾ ਕਰਦੇ ਰਹੇ ਆ। ਵਾਹ ਵਾਹ ਵਾਹ। ਉਦੋਂ ਵੀ ਅੱਲਾ ਜੀ ਜੀ ਭਰਾਵਾਂ ਨਾਲ ਵੀ ਮਾਸ਼ਾਅੱਲਾ। ਜੇ ਹਨੇਰਾ ਸਵੇਲੇ ਵੀ ਹੋ ਗਿਆ ਜੀ ਜੀ ਤਾਂ ਵੀ ਕੰਮ ਪਿਆ ਚਲਾਣਾ। ਇੰਜੀ ਇੰਜੀ ਇੰਜੀ। ਅਸੀਂ ਇੱਕ ਦਿਨ ਆਪੇ ਹਿਸਾਬ ਕੱਢਿਆ ਅੱਛਾ ਕਿ ਛੁੱਟੀਆਂ ਦਾ ਜ਼ਬਾਲੀ ਲੈ ਕੇ ਜਾ ਕਿਹੜੀਆਂ ਕਿਹੜੀਆਂ ਛੁੱਟੀਆਂ ਕੀਤੀਆਂ ਦੁਆ ਚ ਮਤਲਬ ਵਕਫੇ ਲਾਈ। ਹਾਂਜੀ ਹਾਂਜੀ। ਇਸ ਲਈ ਤੇ ਕੰਮ ਵੀ ਚਲਾਈ ਜਾਣਾ। ਜੀ 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 ਜੀ। ਬਹੁਤ ਅੱਛਾ ਆਪਣਾ ਵਕਤ ਉਹਨਾਂ ਗੁਜ਼ਾਰਿਆ। ਨਹੀਂ ਕੋਈ ਕਰਪਸ਼ਨ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਕੋਈ ਪੈਸੇ ਤੋਂ ਚੰਦੇ ਤੋਂ ਕੋਈ ਜੇਬ ਚ ਲਾਉਂਦੇ ਰਹੇ ਆ। ਵਾਹ ਵਾਹ। ਖਾਦਾ ਕੇ ਵੀ ਆਖਿਆ ਚਲੋ ਭਾਈ ਕਿਆ ਬਾਤ। ਉਹ ਇਹਨਾਂ ਵਕਤ ਗੁਜ਼ਰਦਾ ਪਿਆ। ਪੈਸਾ ਖਾਦਿਆ ਮੈਂ 10 ਰੁਪਏ ਦਾ ਕੀ ਇਹਨਾਂ ਨੇ ਕੋਈ ਸ਼ਾਇਦ ਨਾ ਵੀ ਨਹੀਂ ਛੇੜੀ। ਜੀ 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 ਜੀ। ਜਿਹੜੀ ਸ਼ਾਇਦ ਉਹ ਲਾਂਦੀ ਕੋਲੋਂ ਪੱਲੇ ਉਹ ਆਖਣਾ ਚਲੋ ਭਾਈ ਕੰਮ ਹੈ। ਦੂਜਿਆਂ ਸਕੂਲਾਂ ਵਾਲਿਆਂ ਨੇ ਵੀ ਚੀਜ਼ ਕੋਲੋਂ ਦੇਣੀ ਹੈ ਨਾ। ਇੰਜੀ ਇੰਜੀ। ਨਾ ਭਾਈ ਸਾਡੇ ਕੋਲ ਲੈ ਆਇਓ ਜਿਆ। ਜੀ 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 ਜੀ। ਜਿਵੇਂ ਚੌਰੀਆਂ ਵਾਲਾ ਕੰਮ ਰੱਖਿਆ। ਹਾਂਜੀ 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 ਹਾਂਜੀ। ਇਹ ਮੇਰੇ ਵਾਲਦ ਸਾਹਿਬ ਦੀ ਗੱਲ ਪੇ ਚਾਚੂ ਹਬੀਬੁੱਲਾ ਸੁਣਾ। ਨਹੀਂ ਬੜੀ ਜ਼ਿੰਦਗੀ ਜੀ ਉਹਨਾਂ ਸੋਹਣੀ ਗੁਜ਼ਾਰੀ ਹੈ ਆਪਣੀ ਜਵਾਨੀ ਦੀ ਮਾਸ਼ਾਅੱਲਾ। ਇਹਦੇ ਚ ਇੱਕ ਸ਼ੇਰ ਆਉਂਦਾ ਵੇ ਸ਼ੇਖ ਸਾਦੀ ਰਹਿਮਤੁल्लाह ਅਲੈਹ ਦਾ ਜੀ। ਦਰ ਜਵਾਨੀ ਤੋਬਾ ਕਰਦਨ ਸ਼ੇਵਾਏ ਪਗੰਬਰੀ ਵਾਹ ਵਾਹ। ਵਕਤੇ ਪੀਰੀ ਗੁਰਗੇ ਜ਼ਾਲਮ ਮੀ ਸ਼ਬਾਦ ਪਰਹੇਜ਼ਗਾਰ। ਵਾਹ 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 ਵਾਹ। ਇਹ ਜਵਾਨੀ ਦੀ ਤੋਬਾ ਜਿਹੜੀ ਹੈ ਨਾ ਉਹ ਪਗੰਬਰਾਂ ਦੇ ਮਗਰ ਮਗਰ। ਕੀ ਬਾਤ।
ਤੇ ਬੁੱਢਿਆਂ ਆ ਤੇ ਨਮਾਜ਼ਾਂ ਪਈਆਂ ਪੜ੍ਹਨੀਆਂ ਆ ਫਿਰ ਆ ਮਸੀਤ ਤੇ ਜਾਣਾ ਕੀ ਕਹਿਣਾ ਸ਼ਿਕਾਰ ਫੜਿਆ ਹੀ ਨਹੀਂ ਜਾਂਦਾ ਜੀ ਗੱਲ ਸ਼ਿਕਾਰ ਜਿਹੜਾ ਫੜਿਆ ਜਾਏ ਤਾਂ ਨਾ ਫੜੇ ਕੋਈ ਹਾਂ ਇੰਜੀ ਗੱਲ ਤਾਕਤ ਹੁੰਦਿਆਂ ਮੇਰਾ ਮਤਲਬ ਹੈ ਸਾਰਾ ਕੁਝ ਕਾਇਮ ਦੈਮ ਹੁੰਦਿਆਂ ਤੋਬਾ ਕਰ ਜਾਣਾ ਇਹ ਸੇਵਾ ਪੈਗੰਬਰੀ ਹਾਂਜੀ ਦਰ ਜਵਾਨੀ ਸਾਡੇ ਤੋਬਾ ਰਹਿਮਤੁਲਾਹ ਕਿ ਦਰ ਜਵਾਨੀ ਕਿ ਜਵਾਨੀ ਦੀ ਤੋਬਾ ਜਿਹੜੀ ਹੈ ਨਾ ਪੈਗੰਬਰਾਂ ਦਾ ਸੇਵਾ ਜੀ 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 ਉਹਨਾਂ ਦੇ ਮਗਰ ਤੁਸੀਂ ਵੀ ਇੰਜੀ ਗੱਲ ਤੇ ਬੁੱਢਿਆਂ ਮੜੇ ਬੁਢਾਪੇ 'ਚ ਸ਼ੇਰ ਵੀ ਆਂਦਾ ਉਹ ਪਰਹੇਜ਼ਗਾਰ ਸ਼ਿਕਾਰ ਫੜਿਆ ਨਹੀਂ ਹੋ ਜਾਂਦਾ ਇੰਜੀ ਗੱਲ ਇੰਜੀ ਜਿਵੇਂ ਮੇਰੇ ਚਾਚੂ ਹਬੀਬੁੱਲਾ ਨੇ ਮਾਸ਼ਾਅੱਲਾ ਬੜੀ ਸੋਹਣੀ ਦਾੜੀ ਰੱਖੀ ਹੈ ਇੰਜੀ ਮੇਰੇ ਵਾਲਦ ਸਾਹਿਬ ਮੁਹੰਮਦ ਬੂਟਾ ਸਾਹਿਬ ਨੇ ਵੀ ਦਾੜੀ ਰੱਖੀ ਹੁੰਦੀ ਉਹਨਾਂ ਦੀ ਦਾੜੀ ਉਹਨੂੰ ਕਾਲੀ ਸੀ ਕਾਲੀ ਦਾੜੀ ਸੀ ਨਮਾਜ਼ੀ ਪਰਹੇਜ਼ੀ ਸਨ ਜਦੋਂ ਫੌਤ ਹੋਏ ਸਨ ਭਲਾ ਕਿੰਨੀ ਉਮਰ ਹੋਣੀ ਉਹਨਾਂ ਦੀ 40 ਕੁ ਸਾਲ ਦੇ 40 ਸਾਲ ਉਮਰ ਸੀ ਮੇਰੇ ਵਾਲਦ ਸਾਹਿਬ ਦੀ ਇਹ ਮੈਂ ਉਦੋਂ ਬਿਲਕੁਲ ਛੋਟਾ ਜਿਹਾ ਸਾਂ 28 ਸਤੰਬਰ ਦਾ ਦਿਨ ਸੀ ਸਵੇਰ ਦਾ ਟਾਈਮ ਸੀ ਮੈਂ ਸਵੇਰੇ ਉੱਠ ਕੇ ਨਾ ਤੇ ਡੰਗਰਾਂ ਨੂੰ ਸਰ ਜੀ ਗਤਾਵਾ ਕਰਨ ਵਾਸਤੇ ਨਾ ਤੂੜੀ ਅੱਗੇ ਪਾਈ ਤੇ ਇੰਜ ਰੋਣ ਦੀ ਆਵਾਜ਼ ਆ ਗਈ ਆਹੋ ਸਵੇਰੇ ਤੇ ਬਾਹਰ ਵਾਲੇ ਬੂਹੇ ਨੂੰ ਜੰਦਰਾ ਮਾਰਿਆ ਹੁੰਦਾ ਸੀ ਹਾਂਜੀ ਤੇ ਮੈਂ ਅੰਦਰੋਂ ਗਿਆ ਵਾਂ ਕਿੱਲ ਤੇ ਚਾਬੀਆਂ ਟੰਗੀਆਂ ਸਨ ਮੈਂ ਕਿਹਾ ਚਾਬੀਆਂ ਲੈ ਕੇ ਆਉਣਾ ਤੇ ਬਾਹਰ ਵਾਲਾ ਜੰਦਰਾ ਖੋਲ ਕੇ ਵੇਖਣਾ ਵੀ ਕਿਹਦੇ ਘਰੋਂ ਰੋਣ ਦੀ ਆਵਾਜ਼ ਪਈ ਆਉਂਦੀ ਉਹ ਘਰ ਸਾਡਾ ਬਾਬਾ ਵੱਡਾ ਸੀ ਉਹ ਪਿਛਲੇ ਪਿੰਡ ਵਾਲਾ ਹੈ ਉਹ ਜਦੋਂ ਮੈਂ ਉਹ ਅੰਦਰੋਂ ਚਾਬੀ ਲੈਣ ਵਾਸਤੇ ਗਿਆ ਕਿ ਵੀ ਬਾਹਰ ਵਾਲਾ ਦਰਵਾਜ਼ਾ ਖੋਲ ਕੇ ਜੰਦਰਾ ਖੋਲ ਕੇ ਤੇ ਵੇਖਣਾ ਵੀ ਕਿਹਦੇ ਵੱਲੋਂ ਰੋਣ ਦੀ ਆਵਾਜ਼ ਪਈ ਆਉਂਦੀ ਤੇ ਉਹ ਮੈਂ ਅੰਦਰ ਚਾਬੀ ਲੈਣ ਗਿਆ ਤੇ ਉਹ ਆਪਣੇ ਘਰ ਉਦੋਂ ਫੁੱਫੀ 16 ਜਿੰਦਾ ਸੀ ਅੱਲਾ ਜੰਨਤ ਨਸੀਬ ਕਰੇ ਉਹ ਮੇਰੇ ਅੱਬੂ ਹਰਾਂ ਦੀ ਫੁੱਫੀ ਸੀ ਤੇ ਉਹ ਸਾਰਾ ਪਿੰਡ ਹੀ ਉਹਨਾਂ ਨੂੰ ਫੁੱਫੀ ਆਂਦਾ ਹੁੰਦਾ ਸੀ ਅੱਜ ਫੁੱਫੀ ਸੀ ਤੇ ਉਹ ਮੇਰੇ ਵਾਲਦ ਸਾਹਿਬ ਦਾ ਫੌਤਗੀ ਦਾ ਉਹਨਾਂ ਇੰਨਾ ਗਮ ਕੀਤਾ ਕਿ ਜਿਹੜੀ ਤਰੀਕ ਨੂੰ ਮੇਰੇ ਅੱਬੂ ਹਰੀ ਫੌਤ ਹੋਏ ਹਨ ਠੀਕ 3 ਸਾਲ ਬਾਅਦ ਫੁੱਫੀ 16 ਵੀ ਅੱਲਾ ਨੂੰ ਪਿਆਰੀ ਹੋ ਗਈ ਤੇ ਮੇਰੇ ਵਾਲਦ ਸਾਹਿਬ ਨੂੰ ਕੈਂਸਰ ਸੀ ਤੇ ਕੈਂਸਰ ਬਿਮਾਰੀ ਐਸੀ ਕਿ ਉਹਨੇ ਇੱਕ ਵਾਰੀ ਪੂਰਾ ਹਮਲਾ ਕੀਤਾ ਫਿਰ ਵਿੱਚ ਵੱਲ ਹੋ ਗਏ ਥੋੜੇ ਜਿਹੇ ਹੈ ਬਿਲਕੁਲ ਥੋੜੇ ਜਿਹੇ ਠੀਕ ਹੋ ਗਏ ਹਨ ਫਿਰ ਬਿਮਾਰ ਹੋ ਗਏ ਲੇਕਿਨ ਵਕਤ ਨੇ ਮੋਹਲਤ ਨਾ ਦਿੱਤੀ ਸਾਨੂੰ ਤੇ ਪਿਓ ਰੱਜ ਕੇ ਵੇਖਣਾ ਵੀ ਨਸੀਬ ਨਾ ਹੋਇਆ ਬਿਲਕੁਲ ਇੰਜੀ ਗੱਲ ਤੇ ਬਾਕੀ ਜਿਨ੍ਹਾਂ ਦੇ ਹੈ ਨੇ ਮੈਂ ਆਖਾਂਗਾ ਕਦਰ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਕੋਲੋਂ ਦੁਆਵਾਂ ਲਵੋ ਅੱਲਾਹ ਪਾਕ ਦੀ ਜ਼ਾਤ ਤੁਹਾਡੇ ਸਾਰਿਆਂ ਨੂੰ ਸਲਾਮਤ ਰੱਖੇ ਤੇ ਦੁਆ ਕਰਿਓ ਜੇ ਮੇਰੇ ਵਾਲਦ ਸਾਹਿਬ ਵਾਸਤੇ ਅੱਲਾਹ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਨਹੀਂ ਉਹ ਅੱਛੇ ਆਦਮੀ ਨਹੀਂ ਕਿਸੇ ਨਾਲ ਉਹਨਾਂ ਮਾੜਾ ਵਰਤੇ ਹੀ ਨਹੀਂ ਹਾਂ ਬੇਸ਼ੱਕ ਮਤਲਬ ਹੁੰਦਾ ਨਾ ਸ਼ਰੀਕੇ ਬੁਲਾ ਦੇ ਉਹ ਵੀ ਲੋਕ ਗਵਾਹੀ ਦੇਣ ਜੀ 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 ਚਾਚੂ ਜੀ ਕੋਈ ਬੰਦਾ ਸੀ ਉਹਦੇ 3 ਪੁੱਤਰ ਸਨ ਤੇ 2 ਪੁੱਤਰਾਂ ਨੇ ਨਾ ਕਿਸੇ ਨੇ ਕੋਠੀਆਂ ਕਾਰਖਾਨੇ ਮਾਲ ਡੰਗਰ ਹੈ ਬੜਾ ਕੁਝ ਬਣਾ ਲਿਆ ਤੇ ਇੱਕ ਪੁੱਤਰ ਇਸੇ ਤਰ੍ਹਾਂ ਹੀ ਨਾ ਉਹ ਸਿੱਧਾ ਸਾਦਾ ਹੀ ਤੇ ਉਹ ਪਿਓ ਇੱਕ ਦਿਨ ਆਖਣ ਲੱਗਾ ਆਪਣੇ ਉਸ ਪੁੱਤਰ ਨੂੰ ਕਿ ਸਦਾਈਆ ਵੇਖ ਤੇਰਿਆਂ ਦੂਜਿਆਂ ਭਰਾਵਾਂ ਨੇ ਕਿਸੇ ਨੇ ਕਾਰਖਾਨੇ ਫੈਕਟਰੀਆਂ ਬਣਾ ਲਏ ਤੇ ਤੂੰ ਇਸੇ ਤਰ੍ਹਾਂ ਹੀ ਤੂੰ ਕੀ ਬਣਾਇਆ ਤੇ ਉਹਨੇ ਆਖਿਆ ਅੱਬਾ ਜੀ ਇਸ ਗੱਲ ਦਾ ਪਤਾ ਤੁਹਾਨੂੰ ਮੇਰੇ ਮਰਨੇ ਵਾਲੇ ਦਿਨ ਲੱਗ ਜਾਏਗਾ ਚਲੋ ਅੱਲਾ ਦੀ ਰਜ਼ਾ ਕੋਈ ਸਾਲ ਡੇਢ ਹੀ ਨੰਗਾ ਬਹੁਤਾ ਨਹੀਂ ਉਹਨੂੰ ਦਿਲ ਦੀ ਪ੍ਰੋਬਲਮ ਬਣੀ ਹਾਰਟ ਅਟੈਕ ਹੋਇਆ ਤੇ ਉਹ ਅਚਾਨਕ ਫੌਤ ਹੋ ਗਿਆ ਉਹ ਜਦੋਂ ਫੌਤ ਹੋਇਆ ਨਾ ਤੇ ਉਹ ਆਪ ਬਾਬਾ ਦੱਸਦਾ ਕਿ ਜਿਹੜੇ ਪਾਸੇ ਫਿਰ ਝਾਤੀ ਮਾਰੀ ਬਲਕਿ ਇਲਾਕੇ ਵਾਲੇ ਲੋਕ ਵੀ ਦੱਸਦੇ ਨੇ ਵੀ ਸਿਰ ਨਜ਼ਰ ਆਉਣੇ ਇੰਨੀ ਕਿ ਖੁਦਾਈ ਇੰਨਾ ਕਰ ਜਨਾਜ਼ਾ ਵੀ ਗੱਡੀਆਂ ਕਿਤੇ ਦੂਰ ਖਿਲਾਰਨੀਆਂ ਪਈਆਂ ਤੇ ਬਾਬਾ ਫਿਰ ਆਪਣੇ ਸਿਰ ਤੋਂ ਪੱਗ ਲਾ ਕੇ ਸਿਰ 'ਚ ਦਵਥੜਾ ਮਾਰੇ ਤੇ ਆਖਿਆ ਅੱਜ ਮੈਨੂੰ ਪਤਾ ਲੱਗਾ ਕਿ ਤੂੰ ਕੀ ਕਮਾਈ ਕੀਤੀ ਸੋ ਮਰ ਤੇ ਇੱਕ ਦਿਨ ਜਾਣਾ ਹੀ ਹੈ ਤਾਰੀਫ ਮਰਨ ਤੋਂ ਬਾਅਦ ਵੀ ਹੋਵੇ ਤੇ ਸਵਾਦ ਤਾਂ ਹੁੰਦਾ ਸੋ ਬੱਲੇ ਦਾ ਬੱਲਾ ਨਾ ਹੋਵੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ ਲਓ ਜੀ ਸਾਡੀ ਅੱਜ ਦੀ ਬੈਠਕ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਾਡੇ ਵਾਲਦ ਸਾਹਿਬ ਦੀ ਬਰਸੀ ਵਾਲੇ ਦਿਨ ਉਹਨਾਂ ਦੀ ਫੌਤਗੀ ਵਾਲੇ ਦਿਨ ਅੱਜ ਚਾਚੂ ਜੀ ਹਬੀਬੁੱਲਾ ਦੇ ਨਾਲ ਮੇਰੇ ਅੱਬੂ ਹੋਰਾਂ ਦੇ ਭਾਈ ਦੇ ਨਾਲ ਯਾਰ ਦੇ ਨਾਲ ਬਹਿ ਕੇ ਰਿਕਾਰਡ ਹੋਇਆ ਜੇ ਗੱਲਾਂ ਚੰਗੀਆਂ ਲੱਗੀਆਂ ਹੋਣ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ ਅੱਲਾਹ ਸੋਹਣੇ ਦੇ ਵਾਲੇ ਅਸਲਾਮ ਅਲੈਕੁਮ ਰਹਿਮਤੁਲਾਹਿ ਵ ਬਰਕਾਤੁਹੂ